ਜਿਹੜਾ ਹੁਕਮਰਾਨ ਚੋਰ ਹੁੰਦਾ ਨਾ ਉਸ ਮੁਲਕ ਦੇ ਵਿੱਚ ਬਿਜਲੀ ਪੈਟਰੋਲ ਹਰ ਚੀਜ਼ ਮਹਿੰਗੀ ਹੁੰਦੀ ਏ। ਹੁਣ ਇਹ ਕੀ ਹੋ ਰਿਹਾ? ਹੁਣ ਇਹ ਕੀ ਹੋ ਰਿਹਾ? ਹੁਣ ਇਹ ਚੋਰ ਨਹੀਂ। हाँ बाजी की करिए इमरान क्यों ना महंगा करता है 360 रुपए ऑयल हो गया ਤੁਹਾਡੇ ਲਈ ਤਾਂ ਠੀਕ ਤੁਹਾਡੀ ਤਾਂ ਪਹਿਲਾਂ ਸਿਹਤ ਹੈ कोई गल नहीं ऐसी और किसी ने खाना नहीं है अल्लाह करे इमरान खान साडियां तो बदुआवां नहीं होंदे रात ਨਮੂਨਾ ਜਿਹੜਾ ਪਾਕਿਸਤਾਨ ਵਿੱਚ ਹੈ ਔਰ ਵਾਕਈ ਉਹ ਇੱਕ ਅਸੈਂਬਲੀ ਦੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਕੈਦ ਕਰ ਲਓ ਇਹ ਇਮਰਾਨ ਖਾਨ ਉਹ ਕਹਿੰਦਾ ਇਹ ਭੱਜ ਗਿਆ ਤੇ ਤੁਹਾਨੂੰ ਨਹੀਂ ਮਿਲਣਾ ਇਹਨੂੰ ਅਜਾਇਬ ਘਰ 'ਚ ਰੱਖੋ ਔਰ ਉਹ ਬਿਲਕੁਲ ਸਹੀ ਕਹਿ ਰਿਹਾ ਇਹਨੇ ਵੀ ਸਾਨੂੰ ਹਦਾਇਤ ਦੇ ਛੜੀ ਹੈ ਕਿ ਪਹਿਲੇ ਕਹਿੰਦਾ ਸੀ ਬਿੱਲ ਪਾੜ ਦਿਓ ਪੈਟਰੋਲ ਨਾ ਪਵਾਓ ਇਹ ਕਰ ਦਿਓ ਉਹ ਕਰ ਦਿਓ ਤੇ ਹੁਣ ਇਹ ਤੇ ਸਾਡੇ ਨਾਲ ਕੀ ਕਰਦਾ ਪਿਆ ਆ। ਨਹੀਂ ਤੁਸੀਂ ਇਮਰਾਨ ਨੂੰ ਵੋਟ ਦਿੱਤਾ ਸੀ ਤੁਸੀਂ ਕਿਹਨੂੰ ਵੋਟ ਦਿੱਤਾ? ਮੈਂ ਸਰ ਇਮਰਾਨ ਖਾਨ ਨੂੰ ਦੇਖਣਾ ਤੇ ਮਾਫੀ ਮੰਗਣਾ ਸਰ। ਇਹ ਵੇਖੋ ਆ ਮੇਰੇ ਹੱਥ ਜੋੜੇ, ਮੇਰੇ ਕੋਲ ਬੜੀ ਵੱਡੀ ਗਲਤੀ ਹੋਈ। पेट हो रहे हैं चलो यार अस्सलाम वालेकुम दोस्तों कहने ने क्रिकेट वाखा के तेल महंगा कीता है ते असी की कसूर कीता है। दोस्तों एक ਜ਼ਮਾਨਾ ਸੀ ਕਿ ਗਵਰਨਮੈਂਟ ਹੁੰਦੀ ਸੀ ਜਦੋਂ ਪਾਕਿਸਤਾਨ ਕ੍ਰਿਕਟ ਮੈਚ ਜਿੱਤਦਾ ਸੀ ਤੇ ਆਵਾਮ ਨੂੰ ਛੁੱਟੀ ਦਿੰਦੇ ਸਨ ਤੇ ਇਹ ਜ਼ਮਾਨਾ ਆ ਗਿਆ ਇਧਰੋਂ ਕ੍ਰਿਕਟ ਮੈਚ ਪਾਕਿਸਤਾਨ ਜਿੱਤਿਆ ਤੇ ਤੇਲ 8 ਰੁਪਏ ਮਹਿੰਗਾ ਕਰ ਦਿੱਤਾ ਤੇ ਤੇਲ ਇੱਕ ਵਾਰੀ ਫੇਰ ਆਓ ਗੱਲ ਕਰਦੇ ਆ ਆਵਾਮ ਨਾਲ। ਤੇਲ ਮਹਿੰਗਾ ਹੋ ਗਿਆ 8 ਰੁਪਏ ਫੇਰ। ਮੋਟਰਸਾਈਕਲ ਤੁਹਾਡੇ ਕੋਲ ਹੈ ਤੇ ਤੇਲ ਇੱਕ ਵਾਰੀ ਫੇਰ ਜਾਂ ਸ਼ੇਰ ਇੱਕ ਵਾਰੀ ਫੇਰ? ਇੱਕ ਵਾਰੀ ਫੇੜ ਸ਼ੇਰ ਇੱਕ ਵਾਰੀ ਫੇਰ ਤੇ ਤੇਲ ਨਹੀਂ ਇੱਕ ਵਾਰੀ ਫੇਰ? ਨਹੀਂ ਮੈਨੂੰ ਇਹ ਦੱਸ ਮੋਟਰਸਾਈਕਲ ਤੇਰੀ ਹੈ ਕਿ ਇਹਦੀ? ਇਸकी ਹੈ ਇਹਦੀ ਤੇਲ ਕਿਨੇ ਪਵਾਇਆ? ਇਸੀ ਨੇ ਅੱਛਾ ਚੌਰੀ ਸਾਹਿਬ ਮੋਟਰਸਾਈਕਲ ਹੈ ਤੁਹਾਡੇ ਮਾਸ਼ਾਅੱਲਾ ਬੱਚੇ ਵੀ ਨੇ ਤੇ ਖਾਨ ਸਾਹਿਬ ਨੇ ਤੇ ਪੈਕੇਜ ਵੀ ਤੁਹਾਨੂੰ ਦੇ ਦਿੱਤਾ। ਉਹਨਾਂ ਨੇ ਕਿਹਾ ਚੀਨੀ ਵੀ ਸਸਤੀ ਆਟਾ ਵੀ ਸਸਤਾ ਤੇ ਸਾਡੇ ਖਿਆਲਾਂ 'ਚ ਕਿਹਾ ਨਹੀਂ ਉਹਨੇ 11 ਕਰੋੜ ਆਵਾਮ ਨੂੰ ਪੈਕੇਜ ਦਿੱਤਾ। ਸਰ ਉਹਨਾਂ ਨੇ ਕਿਹਾ ਸੀ ਜਦੋਂ ਇਹਨਾਂ ਦੀ ਤਕਰੀਰ ਹੋਈ ਸੀ ਨਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੁਕਮਰਾਨ ਚੋਰ ਹੁੰਦਾ ਨਾ ਉਸ ਮੁਲਕ ਦੇ ਵਿੱਚ ਬਿਜਲੀ ਪੈਟਰੋਲ ਹਰ ਚੀਜ਼ ਮਹਿੰਗੀ ਹੁੰਦੀ ਏ। ਹੁਣ ਇਹ ਕੀ ਹੋ ਰਿਹਾ? ਹੁਣ ਇਹ ਕੀ ਹੋ ਰਿਹਾ? ਹੁਣ ਇਹ ਚੋਰ ਨਹੀਂ। ਨਹੀਂ ਤੁਸੀਂ ਇਮਰਾਨ ਨੂੰ ਵੋਟ ਦਿੱਤਾ ਸੀ ਤੁਸੀਂ ਕਿਹਨੂੰ ਵੋਟ ਦਿੱਤਾ? ਮੈਂ ਸਰ ਇਮਰਾਨ ਖਾਨ ਨੂੰ ਦੇਖਣਾ ਤੇ ਮਾਫੀ ਮੰਗਣਾ ਸਰ। ਇਹ ਵੇਖੋ ਆ ਮੇਰੇ ਹੱਥ ਜੋੜੇ, ਮੇਰੇ ਕੋਲ ਬੜੀ ਵੱਡੀ ਗਲਤੀ ਹੋਈ। कौन है ये लोग? कहां से आते हैं ये? ਇਹ ਜੱਸੂ ਪੱਜੂ ਖੇਡੀ। ਅੱਛਾ ਗੱਲ ਇਹ ਹੈ ਕਿ ਹੁਣ ਬਕੌਲ ਉਹਨਾਂ ਨੇ ਕਿਹਾ ਜੀ ਇੰਟਰਨੈਸ਼ਨਲ ਮਾਰਕੀਟ 'ਚ ਕੀਮਤਾਂ ਵੱਧ ਗਈਆਂ ਤੇ ਸਾਡੀ ਇੰਡੀਆ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਕਹਿ ਰਹੇ ਨੇ ਇਹ 110 ਜਾਂ 178 ਰੁਪਏ ਦਾ, ਉਹਨਾਂ ਦੀ ਕਰੰਸੀ ਵੀ ਆਪੇ। ਇਹ ਸਾਨੂੰ ਪਾਗਲ ਬਣਾ ਰਹੇ ਨੇ। ਆਪਣੀ ਕਰੰਸੀ ਆਪੇ ਡੀਗ੍ਰੇਡ ਕਰੀ ਜਾ ਰਹੇ ਨੇ। ਸਾਨੂੰ ਉਨੀ ਕਮਾਈ ਵੀ ਨਹੀਂ ਹੈਗੀ। 15,000 ਰੁਪਏ ਮੇਰੀ ਤਨਖਾਹ ਜੇ, ਦੱਸੋ ਮੈਂ ਕੀ ਕਰਾਂਗਾ? ਇਹ 3 ਬੱਚੇ ਜੇ ਮੇਰੇ, 15,000 ਰੁਪਏ ਤਨਖਾਹ ਏ। 5,000 ਰੁਪਏ ਫੀ ਬੱਚਾ ਪਿਆ। ਹਾਂ ਸਹੀ। ਪਰ ਇਹ ਦੇਖੋ ਜੀ 15,000 ਰੁਪਏ ਤਨਖਾਹ 3 ਬੱਚੇ 5,000 ਰੁਪਏ ਫੀ ਬੱਚਾ ਵਾਲੇ ਬਾਕੀ 14.5 ਰਹਿ ਗਏ। 10,000 ਰੁਪਏ ਇਹਨਾਂ ਦੀਆਂ ਫੀਸਾਂ ਜੇ। ਬਾਕੀ ਤੁਹਾਡੇ ਮੇਰੇ ਵਰਗੇ ਕਹਿੰਦੇ ਨੇ ਕੋਈ ਗੱਲ ਨਹੀਂ ਯਾਰ। ਜੀ ਚੌਰੀ ਸਾਹਿਬ ਕੀ ਨਾਂ ਤੁਹਾਡਾ? ਫਰੀਦ ਅਹਿਮਦ ਫਰੀਦ ਅਹਿਮਦ ਸਾਹਿਬ ਪੈਟਰੋਲ ਮਹਿੰਗਾ ਹੋਣ ਤੋਂ ਪਹਿਲਾਂ ਵੀ ਇੰਨੇ ਹੀ ਕਮਜ਼ੋਰ ਸੀ ਜਾਂ ਪੈਟਰੋਲ ਮਹਿੰਗਾ ਹੋਣ ਤੋਂ ਬਾਅਦ ਕਮਜ਼ੋਰੀ ਹੈ? ਸੱਜੀ ਰੋਟੀ ਖਾਣ ਨੂੰ ਲੱਭਦੀ ਨਹੀਂ। ਜਦੋਂ ਪਹਿਲੇ ਲੱਭਦੀ ਸੀ ਉਦੋਂ ਸਿਹਤਮੰਦ ਸਾਂ, ਹੁਣ ਰੋਟੀ ਨਹੀਂ ਲੱਭਦੀ, ਕਮਜ਼ੋਰ ਹੋ ਗਏ ਹਾਂ। ਨਹੀਂ ਹੁਣ ਕੀ ਕਰੀਏ? ਗਵਰਨਮੈਂਟ ਕਹਿੰਦੀ ਹੈ ਕਿ ਮਹਿੰਗਾਈ ਹੋਰ ਹੋਣੀ ਹੈ ਕਿਉਂਕਿ ਇੰਟਰਨੈਸ਼ਨਲ ਮਾਰਕੀਟ 'ਚ ਮਹਿੰਗਾਈ ਹੋ ਰਹੀ ਹੈ ਔਰ ਨਾਲ ਉਹਨੇ ਤੁਹਾਨੂੰ 11 ਕਰੋੜ ਆਵਾਮ ਨੂੰ ਪੈਕੇਜ ਦਿੱਤਾ। ਕੀ ਕਹੋਗੇ ਤੁਸੀਂ? ਡੁੱਬ ਕੇ ਮਰ ਜਾਏ। कैसा लगा मेरा मजाक? ਅੱਛਾ ਹੁਣ ਤੁਸੀਂ 200 ਦਾ ਤੇਲ ਪਵਾ ਰਹੇ ਹੋ। 200 'ਚ ਪਹਿਲਾਂ ਤੇ ਵਾਵਾ ਪੈ ਜਾਂਦਾ ਸੀ ਤੇ ਹੁਣ ਘਰ ਪਹੁੰਚ ਜਾਓਗੇ? ਹਾਂਜੀ ਕਿਉਂ ਨਹੀਂ, ਅਸੀਂ ਕਿਹੜੇ ਦੁਬਈੋਂ ਆਏ ਹਾਂ ਤੇ ਨਾਲ ਦੀ ਘਰ ਅਸੀਂ ਕਿਹੜਾ ਦੁਬਈ ਆਏ। ਸਰ ਕੀ ਨਾਂ ਤੁਹਾਡਾ? ਡਾਕਟਰ ਤਾਰਿਕ। ਡਾਕਟਰ ਮਾਸ਼ਾਅੱਲਾ। ਤੇ ਡਾਕਟਰ ਸਾਹਿਬ ਤੁਸੀਂ ਗਵਰਨਮੈਂਟ ਦੀ ਪਾਲਿਸੀਜ਼ ਨਾਲ ਐਗਰੀ ਕਰਦੇ ਹੋ ਜਿਸ ਤਰ੍ਹਾਂ ਇਸ ਵੇਲੇ ਸੂਰਤ ਹਾਲ ਹੈ ਕਿ 150 ਨੂੰ ਪੈਟਰੋਲ ਚਲਾ ਗਿਆ ਔਰ ਹਰ ਚੀਜ਼ ਅਫੈਕਟ ਹੋ ਰਹੀ ਹੈ? ਜ਼ਾਰੀ ਗੱਲ ਕਿ ਮਹਿੰਗਾਈ ਦਾ ਦੌਰ ਹੈ, ਠੀਕ ਹੈ ਨਾ, ਉਹਦੇ ਚ ਹੁਣ ਜ਼ਾਰੀ ਗੱਲ ਗੁਜ਼ਾਰਾ ਤੇ ਕਰਨਾ ਪਏਗਾ ਸਾਨੂੰ। ਹਾਂਜੀ ਪੈਦਲ ਟੂਰੋ ਤੁਸੀਂ ਮਕਸਦ ਤੇਲ ਪੈਦਲ ਜ਼ਾਰੀ ਘਰੋਂ ਤੇ ਅਸੀਂ ਸਟਾਫ ਤੱਕ ਆ ਸਕਦੇ ਹਾਂ, ਇੰਨੀ ਦੂਰ ਤੇ ਪੈਦਲ ਨਹੀਂ ਆ ਸਕਦੇ। ਨਹੀਂ ਹੁਣ ਮਕਸਦ ਹੈ ਤੁਹਾਨੂੰ ਆਰਾਮ ਹੈ
ਤਬਦੀਲੀ ਦੀ ਗੋਲੀ ਜਿਹੜੀ ਮਿਲੀ ਉਹਦੇ ਨਾਲ ਫਰਕ ਹੈ ਤੁਹਾਨੂੰ? ਕਿਤੇ ਦੁਨੀਆ ਵੈਸੇ ਭੁੱਖੀ ਮਰ ਗਈ ਤੁਹਾਡੇ ਸਾਹਮਣੇ ਜੋ ਹਾਲਾਤ ਨੇ। ਨਹੀਂ ਤਾਂ ਹੁਣ ਕੀ ਇਹਦਾ ਹੱਲ ਕੀ ਹੈ? ਇਹਦਾ ਹੱਲ ਹੁਣ ਇਮਰਾਨ ਖਾਨ ਚਾਹੇਗਾ ਤਾਂ ਫਿਰ ਹੀ ਕੋਈ ਬਿਹਤਰ ਹੋਏਗਾ ਇਸ ਤਰ੍ਹਾਂ। ਉਹਨੇ ਕੀ ਇੱਟਾਂ ਸੁੱਟਣ ਕਿੱਥੇ ਚਲਾ ਜਾਏ ਦੱਸੋ ਨਾ। ਉਤਰ ਜਾਵੇ ਹੋਰ ਕੀ ਹੋ ਸਕਦਾ ਹੈ ਨਵੇਂ ਆਵਾਮ ਦੀ ਹਾਂ ਬਾਜੀ ਕੀ ਕਰੀਏ ਇਮਰਾਨ? ਨੇ ਕਿਉਂ ਇੰਨਾ ਮਹਿੰਗਾ ਕਰਤਾ ਹੈ 360 ਰੁਪਏ ਆਇਲ ਹੋ ਗਿਆ ਤੁਹਾਡੇ ਲਈ ਤਾਂ ਠੀਕ, ਤੁਹਾਡੀ ਤਾਂ ਪਹਿਲਾਂ ਸਿਹਤ ਹੈ ਕੋਈ ਗੱਲ ਨਹੀਂ ਅਸੀਂ ਹੋਰ ਕਿਸੇ ਨੇ ਖਾਣਾ ਨਹੀਂ ਹੈ ਅਸੀਂ ਖਾਣਾ ਛੱਡ ਦਈਏ ਭੁੱਖੇ ਮਰ ਜਾਈਏ ਅਸੀਂ ਅੱਲਾ ਕਰੇ ਇਮਰਾਨ ਖਾਨ ਸਾਡੀਆਂ ਤੇ ਬਦਦੁਆਵਾਂ ਨਹੀਂ ਹੁੰਦੀਆਂ ਰਾਤ ਚਲੋ ਰੋਕੇਟ ਹੋ ਰਿਹਾ ਇਮਰਾਨ ਖਾਨ ਤੇ ਤੜੇ ਤੇ ਚਲੋ यार खत्म बाय बाय टाटा। आपका क्या नाम है बेटा? तुबा अच्छा, आप भी करंट अफेयर से जो सिचुएशन चल रही है मुल्क से उसमें दिलचस्पी तो रखती हैं? जी लगती हूँ अच्छा, आप क्या कहना चाहेंगी कि जो इस वक्त सूरत हाल? बस गरीबों को ऊपर लेके जा रहे हैं बस गरीबों को ऊपर लेके जा रहे गरीबों को ऊपर लेके जा रहे गरीबों को ऊपर लेके जाएंगे हैं। ये तो फायदे की बात है ना, बगैर वीजे के आप ऊपर जाए। हाँ वही ना गरीबों को वाकई दर हकीकत ऊपर ही लेके जा मैं कोई गरीब नहीं रहने दूंगा तो गरीब तो रहेगा नहीं कोई सारी महंगाई नहीं, अच्छा आप बेटा मुझे बताओ कि क्या मशवरा देना चाहोगे आज की गवर्नमेंट को, एडमिनिस्ट्रेशन को, कि क्या उन्हें करना चाहिए? सबसे पहले तो महंगाई को इन्फ्लेशन को कंट्रोल करना चाहिए फिर उसी से सबके हाथ आसान हो जाएंगे सब कुछ मैनेज करना इजी हो जाएगा स्टडीज़ को एक्सपेंसेस मैनेज करना। आप इंस्पायर थी इमरान खान साहब से? आप भी उस फैंटेसी में गुम थी कि ये बंदा अच्छा है, ये ईमानदार है, ये आवाम के लिए कुछ करेगा? जैसे सबको सोच थी कि एक चांस तो बनता है तो वैसे इस सोच पे मैं भी एग्री थी कि हाँ ठीक है एक चांस। नहीं, अब आपकी कुव्वत बर्दाश्त जवाब नहीं देगी? नहीं बिल्कुल देगी। ਮੋਟਰਸਾਈਕਲ ਵਾਲਿਆਂ ਦੀਆਂ ਤੁਸੀਂ ਗੱਲਾਂ ਸੁਣੀਆਂ। ਮੇਰੇ ਕੋਲ ਇਸ ਵੇਲੇ ਮੌਜੂਦ ਨੇ ਇੱਕ ਅੰਕਲ ਜੀ ਜਿਨ੍ਹਾਂ ਦੇ ਕੋਲ ਗੱਡੀ ਹੈ ਔਰ ਗੱਡੀ ਵਾਲਿਆਂ ਦੀਆਂ ਚੀਕਾਂ ਕੈਸੀਆਂ ਨਿਕਲੀਆਂ ਨੇ ਇਹ ਪੁੱਛਦੇ ਆ। ਕੀ ਨਾਂ ਜੀ ਤੁਹਾਡਾ? ਮੁਹੰਮਦ ਨਈਮ ਜੀ। ਨਹੀਂ ਭਾਈ, ਕੀ ਕੰਮ ਕਰਦੇ ਹੋ? ਕੰਮ ਤੇ ਅੱਜਕੱਲ ਬੇਕਾਰ ਹੀ ਆ ਕਿਉਂਕਿ ਕੰਮ ਜਿਸ ਤਰ੍ਹਾਂ ਦਾ ਕੀ ਮਕਸਦ ਇੰਜਣ ਸੜ ਗਿਆ ਤੁਹਾਡਾ? ਇੰਜਨ ਨਹੀਂ ਸੜ ਗਿਆ ਜੋ ਹਾਲਾਤ ਇਹਨਾਂ ਨੇ ਪੈਦਾ ਕੀਤੇ ਨੇ ਇੰਡਸਟਰੀ ਦੇ ਨਾਲ ਬੇੜਾ ਕਰਕੇ ਇਹਨਾਂ ਨੇ ਕਰਦਾ ਮਟੀਰੀਅਲ ਮਹਿੰਗੇ ਕਰਦੇ ਨੇ ਇੰਪੋਰਟਡ ਚੀਜ਼ਾਂ ਸਸਤੀਆਂ ਨੇ ਔਰ ਜਿਹੜੀਆਂ ਲੋਕਲ ਇੱਥੇ ਬਣਦੀਆਂ ਨੇ ਪਈਆਂ ਉਹਨਾਂ ਦੀ ਵੈਲਿਊ ਉਹਨਾਂ ਦੀ ਸੇਲ ਹੀ ਕੋਈ ਨਹੀਂ ਹੈਗੀ। ਅੱਛਾ, ਹੁਣ ਤੇਲ ਦੇ ਨਾਲ ਹਰ ਸ਼ੈ ਚੱਲਦੀ ਹੈ, ਗੱਡੀ ਚੱਲਦੀ, ਮੋਟਰਸਾਈਕਲ ਚੱਲਦੀ, ਕਨਵੇਂਸ ਚੱਲਦੀ। ਤੇਲ ਮਹਿੰਗਾ ਕਰ ਦਿੱਤਾ, ਤੇਲ 150 ਤੱਕ ਚਲਾ ਗਿਆ। ਹਰ ਚੀਜ਼ ਜਿਹੜੀ ਆ ਪਹਿਲਾਂ ਹਾਂਜੀ ਇਹਦੇ ਨਾਲ ਹਰ ਚੀਜ਼ ਮਹਿੰਗੀ ਹੋ ਜਾਏਗੀ ਔਰ ਮੇਰਾ ਮਤਲਬ ਇੱਕ ਆਦਮੀ ਜਿਹੜਾ ਘਰੋਂ ਕੰਮ ਤੇ ਨਹੀਂ ਜਾ ਸਕਦਾ ਕਿਉਂਕਿ ਉਹਦੇ ਕੋਲ ਪੈਟਰੋਲ ਪਵਾਉਣ ਵਾਸਤੇ ਪੈਸੇ ਹੀ ਨਹੀਂ ਹੈਗੇ ਤੇ ਉਹ ਕੰਮ ਕਿਸ ਤਰ੍ਹਾਂ ਕਰੇਗਾ? ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਰੋਜ਼ਗਾਰ ਬਣਾਏਗਾ ਲਾਏਗਾ? ਔਰ ਇਹ ਨਮੂਨਾ ਜਿਹੜਾ ਪਾਕਿਸਤਾਨ ਵਿੱਚ ਆਇਆ ਹੈ ਔਰ ਵਾਕਈ ਉਹ ਇੱਕ ਅਸੈਂਬਲੀ ਦੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਕੈਦ ਕਰ ਲਓ, ਅਜਾਇਬ ਘਰ 'ਚ ਰੱਖੋ, ਇਹ ਤੁਹਾਨੂੰ ਮਿਲਣਾ ਨਹੀਂ ਦੁਬਾਰਾ। ਇਹ ਇਮਰਾਨ ਖਾਨ ਉਹ ਕਹਿੰਦਾ ਇਹ ਭੱਜ ਗਿਆ ਤੇ ਤੁਹਾਨੂੰ ਨਹੀਂ ਮਿਲਣਾ, ਇਹਨੂੰ ਅਜਾਇਬ ਘਰ 'ਚ ਰੱਖੋ। ਔਰ ਉਹ ਬਿਲਕੁਲ ਸਹੀ ਕਹਿ ਰਿਹਾ। ਇਹਨਾਂ ਨੇ ਜਿਹੜਾ ਮਾਮਲਾ ਕੀਤਾ ਹੈ ਉਹ ਤੇ ਬਿਲਕੁਲ ਤਬਾਹ ਕਰ ਦਿੱਤਾ ਪੂਰੇ ਮੁਲਕ ਨੂੰ। ਯਾਨੀ ਕਿ ਤੁਹਾਨੂੰ ਇਹ ਲੱਗਦਾ ਕਿ ਇਹਨੇ ਮੁਲਕ ਨੂੰ ਤਬਾਹ ਕੀਤਾ? ਮੈਂ ਆਪਣੀ ਗੱਡੀ ਤੇ ਬੈਠ ਕੇ ਖੁਸ਼ ਨਹੀਂ ਹੈਗਾ। ਖੁਸ਼ ਇਸ ਤੋਂ ਨਹੀਂ ਹੈਗਾ ਕਿ ਆਵਾਮ ਜਿਹੜੀ ਜਿੰਨੀ ਇਹ ਮੇਰਾ ਮਤਲਬ ਬੁਰਾ ਹਾਲ ਇਹਦਾ ਹੋਣ ਡਿਆ, ਮੈਂ ਇਕੱਲਾ ਕਿਸ ਤਰ੍ਹਾਂ ਖੁਸ਼ ਰਹਿ ਸਕਦਾ? ਹੋ ਹੀ ਨਹੀਂ ਸਕਦਾ। ਤੇ ਪੂਰਾ ਮੁਆਸ਼ਰਾ ਖੁਸ਼ਹਾਲ ਨਹੀਂ ਹੋਏਗਾ, ਕੋਈ ਵੀ ਆਦਮੀ ਖੁਸ਼ ਨਹੀਂ ਰਹਿ ਸਕਦਾ। ਯਾਰ ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਕਿ ਵੀ ਮੈਂ ਗੱਡੀ ਤੇ ਬਹਿ ਕੇ ਖੁਸ਼ ਨਹੀਂ ਹੈਗਾ। ਅਗਰ ਮੇਰੇ ਮੁਲਕ 'ਚ ਸਾਈਕਲ ਚਲਾਉਣ ਵਾਲਾ, ਮੋਟਰਸਾਈਕਲ ਚਲਾਉਣ ਵਾਲਾ ਖੁਸ਼ ਨਹੀਂ ਹੈ ਤਾਂ ਮੈਂ ਕਿੱਦਾਂ ਖੁਸ਼ ਰਵਾਂ? ਮੈਂ ਜੇਕਰ ਖੁਸ਼ ਹੋ ਵੀ ਜਾਂਦਾ ਮੇਰੀ ਇਹ ਗਲਤ ਫਹਿਮੀ ਹੈ ਕਿਉਂਕਿ ਮੈਂ ਖੁਸ਼ਹਾਲ ਰਹਿ ਹੀ ਨਹੀਂ ਸਕਦਾ। ਇੰਨੇ ਲੋਕ ਜਿਸ ਵੇਲੇ ਪਰੇਸ਼ਾਨ ਹੋਣਗੇ ਤੇ ਉਹਨਾਂ ਨੇ ਤੇ ਆਪਣਾ ਗੱਡੀ ਦਾ ਟਾਇਰ ਮੇਰੇ ਲਾ ਕੇ ਲੈ ਜਾਣਗੇ। ਨਾਜ਼ਰੀਨ ਤੁਸੀਂ ਦੇਖਿਆ ਗੱਡੀ ਵਾਲੇ ਵੀ ਉਹਨੇ ਪਰੇਸ਼ਾਨ ਨੇ, ਮੋਟਰਸਾਈਕਲ ਵਾਲੇ ਵੀ ਉਹਨੇ ਪਰੇਸ਼ਾਨ ਨੇ ਕਿਉਂਕਿ ਤੇਲ ਨਾਲ ਚੱਲਦੀ ਹੈ ਗੱਡੀ ਤੇ ਤੇਲ ਮਹਿੰਗਾ ਹੋ ਗਿਆ। ਸੋਚਣਾ ਇਜਤਮਾਈ ਤੌਰ ਤੇ ਚਾਹੀਦਾ ਹੈ। ਇਹ ਤੇ ਸਿਰਫ ਜਿਹੜਾ ਨਾ ਇਨਫਰਾਦੀ ਤੌਰ ਤੇ ਸੋਚਦੇ ਨੇ ਸਿਰਫ ਆਪਣਾ, ਇਜਤਮਾਈ ਤੌਰ ਤੇ ਕੁਝ ਨਹੀਂ ਸੋਚਦੇ। ਇੱਕ ਘਰ ਦਾ ਜਿਹੜਾ ਸਰਬਰਾਹ ਜਿਸ ਲਈ ਉਹ ਚੋਰ ਹੋ ਜਾਏਗਾ ਤੇ ਘਰ ਕਿਸ ਤਰ੍ਹਾਂ ਬਚ ਸਕਦਾ ਹੈ? ਅੱਛਾ, ਅਗਰ ਇਹਦਾ ਮੁਆਵਜ਼ਾ ਕੀਤਾ ਜਾਏ ਜ਼ਰਦਾਰੀ ਜਾਂ ਨਵਾਜ਼ ਗਵਰਨਮੈਂਟ ਨਾਲ ਤੇ ਕੀ ਕਹੋਗੇ ਤੁਸੀਂ? ਦੇਖੋ ਜੀ, ਉਹ ਜਿਹੜੇ ਚੋਰ ਹੈਗੇ ਸਨ ਉਹਨਾਂ ਦਾ ਤੇ ਇਹ ਹੈਗਾ ਸੀ ਕਿ ਵੀ ਉਹਨਾਂ ਦਾ ਬਾਅਦ ਵਿੱਚ ਪਤਾ ਲੱਗਦਾ ਹੈ। ਇਹ ਜਿਹੜਾ ਇਹਦਾ ਮੌਕੇ ਤੇ ਸਾਰਾ ਮਾਮਲਾ ਕਰੀ ਜਾ ਰਿਹਾ। ਜ਼ਰਦਾਰੀ ਵੀ ਇਸੇ ਤਰ੍ਹਾਂ ਹੀ ਸੀ, ਉਹਦਾ ਮੌਕੇ ਤੇ ਪਤਾ ਲੱਗ ਜਾਂਦਾ ਸੀ। ਨਵਾਜ਼ ਸ਼ਰੀਫ ਜਿਹੜੇ ਮਤਲਬ ਮੁਖਲਸ ਲੀਡਰ ਜਿਹੜਾ ਨਾ ਪਾਕਿਸਤਾਨ ਨੂੰ ਨਹੀਂ ਮਿਲਿਆ ਔਰ ਸਾਡੀ ਆਵਾਮ ਨਹੀਂ ਲਿਆਉਣਾ ਚਾਹੁੰਦੀ। ਅਸੀਂ ਵੋਟ ਉਸ ਬੰਦੇ ਨੂੰ ਦਿੰਦੇ ਹਾਂ ਜਿਹੜਾ ਬਿਲਕੁਲ ਮੇਰਾ ਮਤਲਬ ਸਾਡੇ ਨਜਾਇਜ਼ ਕੰਮ ਕਰੇ,
ਜਾਇਜ਼ ਕੰਮ ਜਿਹੜਾ ਕਰਦਾ ਉਹਨੂੰ ਤੇ ਅਸੀਂ ਵੋਟ ਹੀ ਨਹੀਂ ਦਿੰਦੇ। ਸ਼ਰੀਫ ਆਦਮੀ ਨੂੰ ਅਸੀਂ ਵੋਟ ਦੇਣ ਨੂੰ ਤਿਆਰ ਨਹੀਂ ਹੈਗੇ। ਕਸੂਰ ਤੇ ਜ਼ਿਆਦਾ ਆਵਾਮ ਦਾ ਹੈ ਕਿ ਵੀ ਆਵਾਮ ਅੱਛੇ ਆਦਮੀਆਂ ਨੂੰ ਅੱਗੇ ਲੈ ਕੇ ਆਏ, ਜਾਨਦਾਰਾਂ ਨੂੰ ਲੈ ਕੇ ਆਏ ਸੀ, ਤੇ ਉਹ ਜਿਹੜਾ ਸਾਨੂੰ ਪਰਲੇ ਦਰਜੇ ਦਾ ਬਦਮਾਸ਼ ਹੈ ਔਰ ਗਲਤ ਕਰਪਟ ਆਦਮੀ ਅਸੀਂ ਵੋਟ ਉਹਨੂੰ ਦਿੰਦੇ ਆ। ਯਾਨੀ ਕਿ ਕਸੂਰ ਆਵਾਮ ਦਾ, ਇਹਦਾ ਮਤਲਬ ਆਵਾਮ ਨੂੰ ਠੀਕ ਸਜ਼ਾ ਮਿਲਣ ਦੀ, ਜਿਹਦਾ ਕਸੂਰ ਉਹਨੂੰ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਔਰ ਜਿਹੜਾ ਦੂਸਰੇ ਜਿਹਦਾ ਕਸੂਰ ਨਹੀਂ ਹੈਗਾ ਉਹਨੂੰ ਸਜ਼ਾ ਸਿਰਫ ਚੁੱਪ ਰਹਿਣ ਤੋਂ ਮਿਲ ਰਹੀ ਹੈ। ਜੇ ਅਗਰ ਉਹ ਬੋਲੇਗਾ ਤੇ ਉਹ ਮਾਮਲਾ ਸਹੀ ਹੋ ਜਾਏਗਾ, ਲੇਕਿਨ ਉਹ ਚੁੱਪ ਹੈ, तो चुप रहने की सजा मिलेगी। ताड़ी चीज़ को चोरी करता पे है, तुसी खामोश हो तो चलना तो जिम्मेदार नहीं है। जिम्मेदार तो तुसी खुद हो कि जेड़े मेरा मतलब इहनूं अपना अपनी चीज़ की हिफाजत नहीं करते पे, तो फिर तुसी किस तरह रहो। लाजवाब, बहुत खूबसूरत तजिया कीते आप बुजुर्गां ने। सर खुश हो, बहुत शुक्रिया। लो जनाब, कली सवारी बई पार्टी लुहारी बई लाहौर दे विच गए हैं ते लाहौर दे रक्षा ड्राइवर को पुछने ए भाई ने चावल पवाउण लई या धुप रोकण लई क्या दसना। चौरी साहब की नाम तुहाडा? तफसीर अब्बास। तफसीर साहब किन्ना माशाअल्लाह खूबसूरत नाम, प्रोफैसरां दा नाम रखिया, रक्षा चलाई जा रहे। तुसीं ये दसना कि तेल महंगा हो गया, सवारी तुहाडे नाल बहस करदी कि भाई ने किराया घट करो, तुहानूं तेल महंगा मिलण डिया ते तेल तुहानूं पिछों ही महंगा मिलण डिया। लीटर पेट्रोल मिलता पिया है, सवारी सानूं 200 तो वध नहीं दे रही। मैं इत्थों आया जे माल रोड दे उत्तों आ पाकिस्तानी चौक दे विच इशरे, ਉਹਦੇ ਕੋਲੋਂ ਮੈਂ 300 ਰੁਪਇਆ ਮੰਗਿਆ ਆ ਤੇ ਬੜੀ ਬਹਿਸ ਦੇ ਨਾਲ ਉਹਨੇ ਸਾਨੂੰ 200 ਰੁਪਇਆ ਦਿੱਤਾ ਜੇ। ਮੰਗਣਾ ਤੇ ਬੁਰੀ ਗੱਲ ਸਰ, ਇਹਦਾ ਕਿਰਾਇਆ ਮੰਗਿਆ ਹੈ ਨਾ, ਤੇ ਉਹਨਾਂ ਨੇ ਸਾਨੂੰ 200 ਰੁਪਇਆ ਦਿੱਤਾ ਆ ਇੱਥੇ ਦਾ ਸਵਾਰੀ ਕਿਰਾਇਆ। 100 ਰੁਪਇਆ ਉਧਾਰ ਕੀਤਾ ਕਿ ਦਿੱਤਾ ਹੀ ਨਹੀਂ? ਦਿੱਤਾ ਹੀ ਨਹੀਂ ਜੀ, 200 ਹੀ। ਸਵਾਰੀ 1 ਰੁਪਇਆ ਵੱਧ ਨਹੀਂ ਦੇਣ ਨੂੰ ਤਿਆਰ ਹੈ ਤੇ ਪੈਟਰੋਲ ਮਹਿੰਗਾਈ ਕੀਤੀ ਜਾ ਰਹੇ ਨੇ। 146 ਰੁਪਏ ਲੀਟਰ ਪੈਟਰੋਲ ਹੋ ਗਿਆ ਜੀ। ਫਿਰ ਕੀ ਮੈਸੇਜ ਦਿੰਦੇ ਹੋ ਗਵਰਨਮੈਂਟ ਨੂੰ? ਸਰ, ਮੈਸੇਜ ਗਵਰਨਮੈਂਟ ਨੂੰ ਇਹ ਹੀ ਹੈ ਕਿ ਅਸੀਂ ਤੇ ਤੁੰਨ ਕੇ ਆਪਣੇ ਛਦਰੇ ਦੇ ਵਿੱਚੋਂ 20 ਪੋਲਿੰਗ ਸਟੇਸ਼ਨ ਦੇ ਉੱਤੋਂ ਇਮਰਾਨ ਖਾਨ ਨੂੰ ਜਿਤਵਾਇਆ ਸੀ ਤੇ ਆਪਣੇ ਚਾਚੇ ਤਾਇਆਂ ਦੀ ਮੁਖਾਲਫਤ ਲਈ ਹੈ ਮੈਂ, ਤੇ ਇਹਨੇ ਇਸ ਬੰਦੇ ਨੇ ਸਾਡੇ ਨਾਲ ਦੇਖ ਲਓ ਕਿ ਕੀ ਕਰਦਾ ਪਿਆ ਜੀ। ਇਹਨਾਂ ਨੇ ਕੀ ਸਾਡੀ ਤਬਾਹੀ ਫੁੱਟ ਦਿੱਤੀ ਹੈ ਫੜ ਕੇ। ਇਹਨੇ ਤੇ ਸਾਨੂੰ ਹਦਾਇਤ ਦੇ ਛੜੀ ਹੈ ਕਿ ਪਹਿਲੇ ਕਹਿੰਦਾ ਸੀ ਬਿੱਲ ਪਾੜ ਦਿਓ, ਪੈਟਰੋਲ ਨਾ ਪਵਾਓ, ਇਹ ਕਰ ਦਿਓ, ਉਹ ਕਰ ਦਿਓ, ਤੇ ਹੁਣ ਇਹ ਤੇ ਸਾਡੇ ਨਾਲ ਕੀ ਕਰਦਾ ਪਿਆ ਆ। ਇਹਨੇ ਜਿਹੜੀ ਕਿਹਾ ਸੀ ਕਿ ਨਵਾਜ਼ ਸ਼ਰੀਫ ਜਿਹੜਾ ਆ ਉਹ ਗਰੀਬ ਤੋਂ ਗਰੀਬਤਰ ਬੰਦਿਆਂ ਨੂੰ ਕੀਤੀ ਜਾ ਰਿਹਾ, ਅਮੀਰ ਤੋਂ ਅਮੀਰ। ਨਵਾਜ਼ ਸ਼ਰੀਫ ਨੇ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਹੈਗਾ, ਲੇਕਿਨ ਇਹਨੇ ਕਰ ਛੜਿਆ ਆ। ਜਿਹੜਾ ਗਰੀਬ ਉਹ ਗਰੀਬ ਤੋਂ ਗਰੀਬਤਰ ਹੁੰਦਾ ਜਾ ਰਿਹਾ, ਜਿਹੜਾ ਅਮੀਰ ਉਹ ਅਮੀਰ ਤੋਂ ਅਮੀਰਤਰ ਹੁੰਦਾ ਜਾ ਰਿਹਾ। ਅੱਛਾ, ਜਿਹੜੀ ਉਹਨੇ ਗੱਲ ਕੀਤੀ ਕਿ 11 ਕਰੋੜ ਆਵਾਮ ਨੂੰ ਅਸੀਂ, ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਅਸੀਂ ਰਿਲੀਫ ਦੇ ਰਹੇ ਹਾਂ, 11 ਕਰੋੜ ਆਵਾਮ ਨੂੰ ਅਸੀਂ ਆਟਾ, ਚੀਨੀ, ਘਿਓ ਸਸਤਾ ਦੇ ਰਹੇ ਹਾਂ, ਇਹਦੇ ਬਾਰੇ ਕੋਈ ਪਤਾ ਹੈ ਤੁਹਾਨੂੰ? ਯਾਰ, ਜਿਹੜਾ ਘਿਓ, ਚੀਨੀ, ਆਟਾ ਸਸਤਾ ਦੇ ਰਹੇ ਨੇ, ਇਹ ਮੇਰੀ ਲੱਤ ਟੁੱਟੀ ਸੀ 2 ਜਗ੍ਹਾ ਤੋਂ। ਮੇਰਾ ਮੈਂ ਜਰਾਬ ਪਾਈ ਹੋਈ ਆ, ਹੁਣ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ, ਨਹੀਂ ਤੇ ਮੈਂ ਤੁਹਾਨੂੰ 1 ਮਿੰਟ ਮੈਂ ਵਹਾ ਹੀ ਦਿਆਂ ਤੁਹਾਨੂੰ। ਇਹ ਦੇਖੋ ਜੀ, ਮਜ਼ਦੂਰ ਆਦਮੀ ਹੈ, ਲੱਤ ਫ੍ਰੈਕਚਰ ਆ ਉਹਦੀ। ਇੱਕ ਇਹ ਆਪਰੇਸ਼ਨ ਹੋਇਆ ਜੇ, ਇੱਕ ਇਹ ਸਾਈਡ ਤੋਂ ਆਪਰੇਸ਼ਨ ਹੋਇਆ। ਮੇਰੇ ਇੱਕ ਰਾੜ ਤੇ ਇੱਕ ਪਲੇਟ ਪਈ ਹੋਈ ਆ। ਇਹਨੇ 12-12 ਹਜ਼ਾਰ ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਸਾਨੂੰ, ਕਸਮ ਲੈ ਲਓ, ਰੋਜ਼ੀ ਦੇ ਅੱਡੇ ਤੇ ਬੈਠੇ ਤੇ ਇੱਕ ਚਵਾਨੀ ਨਹੀਂ ਮਿਲੀ ਹੈ 12 ਹਜ਼ਾਰ ਦੀ ਵੀ। ਹਾਲਾਂਕਿ ਮੈਂ ਉਸ ਟਾਈਮ ਇਸ ਮਜਬੂਰੀ ਦੇ ਵਿੱਚ ਸੀ ਕਿ ਚਲੋ ਮੈਨੂੰ 2000 ਹੀ ਲੱਭ ਜੇ, ਲੇਕਿਨ ਇਸ ਬੰਦੇ ਨੇ 12 ਹਜ਼ਾਰ ਦੇਣ ਦੀ ਤੇ ਕੀ ਇੱਕ ਚਵਾਨੀ ਨਹੀਂ ਦਿੱਤੀ ਆ ਕਿਸੇ ਨੂੰ। ਇਹ ਆਪਣੀ ਗੱਲ ਪਹੁੰਚਾਓ ਜਿਹੜੀ ਪਹੁੰਚਾਉਣੀ ਇਹ ਹੀ ਹੈ ਕਿ ਖਾਨ ਸਾਹਿਬ ਜ਼ਰਾ ਕੋਈ ਹਦਾਇਤ ਕਰੋ, ਸਾਡੇ ਹਾਲ ਤੇ ਵੀ ਰਹਿਮ ਕਰੋ। ਤੁਸੀਂ ਤੇ ਸਾਨੂੰ ਜਨਾਬ ਤਬਾਹ ਕਰ ਛੜਿਆ, ਅਸੀਂ ਨੂਨ ਲੀਗ ਦੀਆਂ ਮੁਖਾਲਫਤਾਂ ਲੈ ਕੇ ਤੁਹਾਨੂੰ ਜਿਤਵਾਇਆ, ਤੁਸੀਂ ਸਾਡੀ ਤਬਾਹੀ ਪੁੱਟ ਛੜੀ ਆ, ਫੜ ਕੇ ਕਰ ਛੜੀ ਆ। ਜੀ ਦੋਸਤੋ, ਅਸੀਂ ਇਸ ਵੇਲੇ ਖੜੇ ਆ ਇਛਰੇ, ਔਰ ਲਾਹੌਰ ਦੀ ਆਵਾਮ ਨੇ ਮੋਹਰ ਲਾਈ ਸੀ ਪੀਟੀਆਈ ਤੇ, ਔਰ ਪੀਟੀਆਈ ਗਵਰਨਮੈਂਟ ਇਕਤਦਾਰ 'ਚ ਆਈ ਸੀ, ਔਰ ਆਵਾਮ ਨੂੰ ਬੜੀਆਂ ਉਮੀਦਾਂ ਸਨ। ਇਹ ਸਾਡੀ ਮਾਂ ਜੀ, ਇਹਨਾਂ ਨੂੰ ਬੜੀਆਂ ਉਮੀਦਾਂ ਸਨ। ਅਮਾ ਜੀ ਕੀ ਕਹਿੰਦੇ ਹੋ ਜਦੋਂ ਹੁਣ ਤੇਲ ਇੱਕ ਵਾਰੀ ਫੇਰ? पता क्या बेटा, उसने वादा किया हुआ था कंटेनर पे चढ़ के, उसने कहा था कि मैं गरीब नहीं रहने दूंगा। तो गरीब को किस तरह ख़त्म करना उसने? वो अपना वादा पूरा कर रहे हैं। हम जाहिल अनपढ़ लोग थे, मोरे लगा दी, लो जी ये मुफ्त में देगा, वे फ्री में देगा। ਦੇਖੋ ਜੀ, ਇਹ ਚੌਰੀ ਸਾਹਿਬ ਤੁਹਾਡੇ ਨਾਲ ਗੱਲ ਕਰੀਏ। ਇਹ ਅੰਮਾ ਜੀਆਂ ਦੇ ਕਹਿੰਦੇ ਨਾ PM ਵੇ ਸ਼ਿਕਾਇਤਾਂ ਸੱਚੀਆਂ ਨੇ, ਹੈ ਮੰਗ ਹੋਈ ਆਵਾਮ ਮਜਬੂਰ। ਹੁਣ ਗੱਲ ਇਹ ਹੈ ਕਿ PM ਆਪਣੀ ਜਗ੍ਹਾ ਤੇ ਸੱਚਾ, ਆਵਾਮ ਆਪਣੀ ਜਗ੍ਹਾ ਤੇ ਸੱਚੀ। ਤੁਸੀਂ ਇੱਥੇ ਕੋਈ ਰੋਸ਼ਨੀ ਪਾ ਦਿਓ। ਪਿਆਰੇ ਭਾਈ, ਦੇਖੋ ਜੋ ਅਸੀਂ ਕਮਾਉਂਦੇ ਆ ਨਾ, ਬੜੀ ਮੁਸ਼ਕਲ ਦੇ ਨਾਲ ਘਰ ਦਾ ਖਾਣਾ ਹੀ ਪੂਰਾ ਹੁੰਦਾ ਜੇ। ਇਹ ਚੀਨੀ ਵਰਗੀ ਚੀਜ਼ ਅਸੀਂ ਸੋਚੀ ਵੀ ਨਹੀਂ ਸੀ ਕਦੀ ਕਿ 150 ਰੁਪਏ ਕਿਲੋ ਸਾਨੂੰ ਮਿਲੇਗੀ। ਕੀ ਦੇਖ ਲਓ ਕਿੱਥੇ ਚਲਾ ਗਿਆ। यानी कि जो कमाने ना जाके बच्चे दी जरूरतां पूरी होंदियां, बच्चे कहते अबू वो लेना है, और मैं कहना पुत्र मैं तेरी जरूरतां पूरियां कर लै, इन्नी बड़ी गल है, ख्वाहिशां पूरियां भुल जाओ।
ਖੁਆਇਸ਼ਾਂ ਹੁਣ ਕੋਈ ਰਾਤੀ ਦਾ ਚਿਰਾਗ ਹੀ ਮੇਰੇ ਕੋਲ ਆਏਗਾ ਤਾਂ ਮੈਂ ਪੂਰੀਆਂ ਕਰ ਸਕਾਂਗਾ। ਇਹਦੇ ਦੌਰ 'ਚ ਤੇ ਜੋ ਕਰ ਰਹੇ ਆ ਨਾ, ਇਹ ਤੇ ਰੋਟੀ ਪੂਰੀ ਕਰ ਲਈ ਤੇ ਅੱਲਾਹ ਪਾਕ ਕਰਾ ਰਿਹਾ, ਸ਼ੁਕਰ ਅੱਲਾਹ ਦਾ, क्योंकि ਉਹਦਾ वादा है कि भूखा नहीं मरता कोई। गरीब लोग क्या करें, एक मर्द कमाने वाला है, जो कमाता है घर में लाता है, वो दाल लाता है तो नमक नहीं है, नमक लाया तो मिर्चें नहीं है, टेंशन बढ़ गई है ना। पीएम साहब देख लो, अवाम दी आवाज़ सुन लो कि गैरों पे गरम अपनों पे सितम, ऐ जाने वफा ये जुल्म ना कर। ਨੂਨ ਲੀਗ ਦੇ ਖਿਲਾਫ ਇਹ ਨਾਰਾ ਕੱਢਿਆ। ਨੂਨ ਲੀਗ ਦਾ ਕਾਰਕੁਨ ਨਾਰਾ ਲਾਉਂਦਾ ਸੀ ਸ਼ੇਰ ਇੱਕ ਵਾਰੀ ਫੇਰ, ਇਹਨਾਂ ਨੇ ਕਿਹਾ ਤੇਲ ਇੱਕ ਵਾਰੀ ਫੇਰ, ਬਰਾਬਰ ਤੇ। बेटा एक बार क्या, ये रोज का फेर 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 करते हैं। ਕਿਉਂਕਿ ਜਿੱਥੇ ਆਵਾਮ ਪਿਸ ਰਹੀ ਹੈ ਨਾ, ਉੱਥੇ ਜਿਹੜਾ ਹੈ ਤਬਕਾ ਨਾ ਪਬਲਿਕ ਟਰਾਂਸਪੋਰਟ ਦਾ, ਜਦੋਂ ਇਹ ਕਿਰਾਇਆ ਜ਼ਿਆਦਾ ਮੰਗਦਾ ਕਿਉਂਕਿ ਤੇਲ ਮਹਿੰਗਾ, ਤੇ ਆਵਾਮ ਇਹਨਾਂ ਨਾਲ ਲੜਦੀ ਕਿ ਵੀ ਹੁਣ ਤੇਲ ਹੋ ਗਿਆ ਮਹਿੰਗਾ, ਸਵਾਰੀ ਟਿਕੀ ਹੈ ਪਹਿਲੇ ਕਿਰਾਏ ਤੇ ਹੁਣ ਕੀ ਬਣੀ ਹੈ ਤੁਹਾਡੇ ਨਾਲ? ਸਵਾਰੀ ਨਾਲ ਗੱਲ ਕਰਦੇ ਹੋ, ਕਿਰਾਇਆ ਜ਼ਿਆਦਾ ਮੰਗਦੇ ਹੋ ਤੇ ਸਵਾਰੀ ਕਿ ਲੜਨ ਨੂੰ ਪੈਂਦੀ ਹੈ, ਕਹਿੰਦੀ ਜੀ ਅਸੀਂ ਕੀ ਕਰੀਏ, ਅਸੀਂ ਮਹਿੰਗਾ ਕੀਤਾ। मेरे को जानता नहीं है। ਤੇ ਤੁਸੀਂ ਕੋਈ ਡੰਡਾ ਡੁੰਡਾ ਰੱਖੋ ਰਕਸ਼ੇ 'ਚ, ਸਵਾਰੀ ਲੜਦੀ ਤੇ ਉਹਦਾ ਮੌਰਾਂ 'ਚ ਦੋ ਡੰਡੇ ਮਾਰੋ, ਕੀ ਹੋ ਗਿਆ ਭੈਣ? ਅੱਗੋਂ ਤੁਸੀਂ ਥੋੜਾ ਸਵਾਰੀ ਕੋ ਮਾਰ ਖਾਣੀ ਹੈ। ਬਹਰਾਲ ਇਹ ਤੇ ਸ਼ੁਗਲ ਦੀ ਗੱਲ ਸੀ। ਹੁਣ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ, ਉਹਨੂੰ ਮੁਤਮਈਨ ਕਿੱਦਾਂ ਕਰਦੇ? ਜ਼ਿਆਦਾ ਤੇ ਉਬਰ ਕਰੀਮ ਤੇ ਜਾਂਦੇ ਨੇ, ਜਿਹੜਾ ਸਾਡੇ ਕੋਲ ਆਇਆ ਤਾਂ ਉਹਦੀ ਮਿਹਰਬਾਨੀ ਹੈ, ਨਹੀਂ ਤੇ ਜ਼ਬਰਦਸਤੀ ਤੇ ਹੈ ਕੋਈ ਨਹੀਂ। ਨਹੀਂ ਉਹ ਤਾਂ ਉੱਪਰ ਤੇ ਜਾਂਦਾ, ਜਿਹੜਾ ਤੁਹਾਡੇ ਕੋਲ ਪਿੱਛੇ ਪੈ ਜਾਓ ਜ਼ਰਾ ਉੱਪਰ ਕੇ ਜਾਂਦਾ। ਮੁਸ਼ਕਿਲਾਂ ਦਾ ਸਾਹਮਣਾ ਤੇ ਹੈ, ਤੁਹਾਡੇ ਸਾਹਮਣੇ 150 ਰੁਪਏ ਲੀਟਰ ਪੈਟਰੋਲ ਹੈ। 150 ਰੁਪਏ ਲੀਟਰ ਪੈਟਰੋਲ ਹੈ, ਸਵਾਰੀ ਤੁਹਾਨੂੰ ਤੰਗ ਕਰਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਗਵਰਨਮੈਂਟ ਨੂੰ, ਆਪਣੇ ਹਰਦਿਲ ਅਜ਼ੀਜ਼ ਵਜ਼ੀਰ ਆਜ਼ਮ ਨੂੰ, ਆਪਣੇ ਹਰਦਿਲ ਅਜ਼ੀਜ਼ ਚੀਫ ਮਿਨਿਸਟਰ ਨੂੰ? ਉਹਨਾਂ ਦੀ ਮਿਹਰਬਾਨੀ ਜੀ, ਗਰੀਬਾਂ ਦਾ ਕੁਝ ਸੋਚਣ, ਨਹੀਂ ਤਾਂ ਗਰੀਬ ਮਰ ਜਾਣਗੇ। ਇਹੀ ਹੋਰ ਕੀ, ਖੁਦਕੁਸ਼ੀਆਂ ਆਉਣਾ ਸ਼ੁਰੂ ਹੋ ਜਾਣਗੀਆਂ। ਅੱਛਾ, ਹੋਰ ਕੀ ਕਰ ਸਕਦੇ ਨਹੀਂ ਤੇ ਜਿਹੜਾ ਉਹ ਕਹਿੰਦੇ ਨੇ ਕਿ ਮੈਂ ਚੀਨੀ ਤੇ ਆਟਾ ਤੇ ਘਿਓ ਸਸਤਾ ਦੇ ਰਿਹਾ, ਇਹਦਾ ਪਤਾ ਕੋਈ ਤੁਹਾਨੂੰ? ਐ ਤਾਂ ਸਾਡੀ ਮਾਰਕੀਟ ਲੱਭਦੀ ਨਹੀਂ ਨਾ ਬਈ, ਸਸਤਾ ਉਹਨਾਂ ਨੇ ਖੇ ਦੇਣਾ, ਲੱਭਦਾ ਹੀ ਕੁਛ ਨਹੀਂ, ਨਾ ਚੀਨੀ ਨਾ ਆਟਾ। ਚੀਨੀ ਲੈਣ ਚੱਲ ਜਾਓ ਬਲੈਕ 140 ਰੁਪਏ ਕਿਲੋ ਦੇਣੀ ਹੈ। ਅੱਛਾ ਆਟਾ ਤਾਂ 2 ਦਿਨ ਹੋ ਗਏ ਲੱਭਦਾ ਹੀ ਨਹੀਂ ਪਿਆ। ਅੱਛਾ, ਇਹ ਸਵਾਰੀ ਬੈਠੀ ਜੀ ਪਿੱਛੇ ਤੇ ਇਹ ਸਰ ਕਿੱਥੋਂ ਬੈਠੇ ਹੋ ਤੁਸੀਂ? ਮੈਂ ਸਮਨਾਬਾਦ ਤੋਂ ਬੈਠਾ। ਸਮਨਾਬਾਦ ਤੋਂ ਬੈਠੇ ਹੋ। ਪਹਿਲਾਂ ਕਿੰਨਾ ਕਿਰਾਇਆ ਦਿੰਦੇ ਸੀ ਤੇ ਹੁਣ ਕਿੰਨਾ ਦੇ ਰਹੇ ਹੋ? ਪਹਿਲਾਂ 100 120 ਰੁਪਏ, ਹੁਣ 300 ਰੁਪਏ। 300 ਰੁਪਏ ਦੇ ਰਹੇ ਹੋ, ਇੰਨਾ ਮਹਿੰਗਾ ਹੋ ਗਿਆ। ਤੇ ਕੀ ਤਾਸੁਰਾਤ ਨੇ? ਮਕਸਦ ਤਬਦੀਲੀ ਦੀ ਗੋਲੀ ਦੇ ਨਾਲ ਆਰਾਮ ਆਇਆ ਕਿ ਨਹੀਂ ਆਇਆ? ਤਬਦੀਲੀ ਦੀ ਗੋਲੀ ਐਸੀ ਹੈ ਕਿ ਸਾਡੀਆਂ ਜਿਸਮ 'ਚ ਦਰਦਾਂ ਸ਼ੁਰੂ ਹੋ ਗਈਆਂ ਨੇ। ਇਹ ਕੀ ਹੋਇਆ ਇੱਥੇ? ਇਹ ਮੋਚ ਆ ਗਈ। ਮੋਚ ਆ ਗਈ ਹੈ। ਇਹ ਵੀ ਕਿਸੇ ਤੇਲ ਤੋਂ ਤਿਲ ਗਏ ਹੋ ਤੁਸੀਂ? ਹਾਂਜੀ, ਤੇਲ ਮਹਿੰਗਾ ਹੋਣ ਦੀ ਵਜ੍ਹਾ ਤੋਂ ਤਿਲ ਗਏ। ਤੇਲ ਮਹਿੰਗਾ ਹੋਣ ਦੀ ਵਜ੍ਹਾ ਤੋਂ ਤਿਲ ਗਏ। ਹੁਣ ਕੋਈ ਪੈਗਾਮ ਜਿਹੜਾ ਫਾਈਨਲ ਅਸੀਂ ਦੇ ਦਈਏ ਗਵਰਨਮੈਂਟ ਨੂੰ, ਉਹ ਕੋਈ ਸਾਨੂੰ ਦੱਸ ਦਿਓ ਕਿ ਉਹ ਕੀ ਕਰੇ ਗਵਰਨਮੈਂਟ? ਗਵਰਨਮੈਂਟ ਦੀ ਇਹੋ ਹੀ ਅਰਜ਼ੀ ਹੈ ਕਿ ਤੇਲ ਸਸਤਾ ਕੀਤਾ ਜਾਵੇ। ਗਰੀਬ ਆਦਮੀ, ਤੁਸੀਂ ਉੱਤੇ ਸੁੱਟ ਕੇ ਅੱਗ ਲਾਉਣੀ, ਤੇਲ ਸਸਤਾ ਗਰੀਬ ਆਦਮੀ ਦਾ ਸੋਚਿਆ ਜਾਵੇ। ਨਹੀਂ ਤਾਂ ਉਹ ਹੀ ਨਜ਼ਰ ਆ ਰਿਹਾ ਹੈ ਕਿ ਇਮਰਾਨ ਖਾਨ ਸਾਹਿਬ ਕਹਿੰਦੇ ਸੀ ਗਰੀਬ ਰਹਿਣ ਕੋ ਨਹੀਂ ਦੇਣਾ, ਇੰਜੀ ਮਹਿੰਗਾਈ ਕਰਕੇ ਤੇ ਗਰੀਬ ਮਾਰ ਦੇਣੇ ਨੇ, ਤੇ ਬਾਅਦ 'ਚ ਜਿਹੜੇ ਰਹਿ ਜਾਣੇ ਨੇ ਉਹ ਅਮੀਰ ਹੀ ਹੋਣੇ ਆ। ਦੇਖੋ ਜੀ ਦੋਸਤੋ, ਗਵਰਨਮੈਂਟ ਦੀਆਂ ਆਪਣੀਆਂ ਮਜਬੂਰੀਆਂ ਨੇ, ਆਵਾਮ ਦੀਆਂ ਆਪਣੀਆਂ ਮਜਬੂਰੀਆਂ ਨੇ, ਲੇਕਿਨ ਬਿਹਤਰੀਨ ਗਵਰਨਮੈਂਟ ਉਹਨੂੰ ਕਿਹਾ ਜਾਂਦਾ ਜਿਹੜੀ ਆਵਾਮ ਦੀ ਮਜਬੂਰੀ ਨੂੰ ਮੱਦੇਨਜ਼ਰ ਰੱਖ ਕੇ ਪਾਲਿਸੀਜ਼ ਬਣਾਏ, ਜਿਹੜੀ ਆਵਾਮ ਦੀ ਮਜਬੂਰੀਆਂ ਨੂੰ ਮੱਦੇਨਜ਼ਰ ਰੱਖ ਕੇ ਆਪਣੇ ਇੰਪੋਰਟ ਕਰੇ, ਡਾਲਰ ਦਾ ਰੇਟ ਮੁਤਅਯਨ ਕਰੇ, ਆਵਾਮ ਨੂੰ ਫੈਸਿਲਿਟੇਟ ਕਰੇ। ਦੇਖੋ, ਜਿਸ ਸ਼ਖਸ ਨਾਲ ਵੀ ਗੱਲ ਕੀਤੀ ਉਹਨੇ 2 ਸ਼ਿਕਾਇਤਾਂ ਤੇ ਲਾਜ਼ਮੀ ਕੀਤੀਆਂ। ਇੱਕ ਉਹਨੇ ਕਿਹਾ ਕਿ ਜੀ ਰੋਜ਼ਮਰਰਾ ਜਿਹੜੀ ਖਾਣ ਦੀਆਂ ਸ਼ੈਵਾਂ ਨੇ ਉਹ ਨਹੀਂ ਮਿਲ ਰਹੀਆਂ। ਦੂਸਰਾ, ਤੇਲ ਮਹਿੰਗਾ ਹੋਣ ਦੀ ਵਜ੍ਹਾ ਤੋਂ ਸਾਨੂੰ ਮਲਟੀਪਲ ਇਸ਼ੂਜ਼ ਨੇ, ਇਹਨਾਂ ਤੇ ਗੌਰ ਕੀਤਾ ਜਾਏ। ਤੁਸੀਂ ਦੇਖ ਰਹੇ ਸੀ ਬਿੱਲੂ ਘੁੰਮਣ ਨਾਲ ਸੋਸ਼ਲ ਅਲਰਟ। ਰੱਬ ਰਾਖਾ।